असलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ अल्लाह करे ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ सुबह हो गई है ਤੇ ਨਾਸ਼ਤਾ ਤਿਆਰ ਕਰ ਲਿਆ ਮੈਂ ਆਪਣਾ 2 ਅਦਦ ਅੰਡੇ ਤੇ ਇੱਕ ਬ੍ਰੈਡ ਦਾ ਸਲਾਈਸ ਤੇ ਚਾਹ ਦਾ ਸਲਾਈਸ ਸਾਰੇ ਨਾਸ਼ਤੇ ਵਿੱਚ ਹੋਰ ਕੀ ਹੋਏਗਾ ਇਸ ਅੰਡੇ ਦੇ ਤਾਂ ਬਿਲਕੁਲ ਮੱਤ ਵੱਜ ਗਈ ਇਹ ਬਣਾਉਂਦੇ ਬਣਾਉਂਦੇ ਪਤਾ ਨਹੀਂ ਇਹਦਾ ਕੀ ਵਿਚਾਰਾ ਤੋੜ ਫੋੜ ਦਾ ਸ਼ਿਕਾਰ ਹੋ ਗਿਆ ਸ਼ਦੀਦ ਕਿਸਮ ਦਾ ਤੇ ਇਹ ਜਿਹੜਾ ਖੂਬਸੂਰਤ ਜਿਹਾ ਤੁਹਾਨੂੰ ਨਜ਼ਰ ਆ ਰਿਹਾ ਬੜੀ ਹਸੀਨਾ ਇਹ ਇੱਕ ਬਚ ਗਿਆ ਚਲੋ ਠੀਕ ਹੈ ਬਈ ਸਾਡੇ ਅੱਬੂ ਕਹਿੰਦੇ ਨੇ ਵੀ ਮੂੰਹ 'ਚ ਪਾ ਕੇ ਹਰ ਸ਼ਾਇਦ ਚਿੱਥੀ ਜਾਣੀ ਹੈ ਤੁਸੀਂ ਨਖਰੇ ਨਾ ਕਰਿਆ ਕਰੋ ਅਗਰ ਛੋਟੇ ਹੁੰਦੇ ਦੇ ਆਂਡਾ ਟੁੱਟ ਜਾਣਾ ਅਸੀਂ ਕਹਿਣਾ ਅੰਮੀ ਜੀ ਆਂਡਾ ਟੁੱਟ ਗਿਆ ਅੱਬੂ ਨੇ ਕਹਿਣਾ ਓਏ ਤੁਸੀਂ ਚਿੱਥ ਕੇ ਹੀ ਖਾਣਾ ਵੀ ਤੁਸੀਂ ਕੋਈ ਸਾਬਤਾ ਖਾਣਾ ਮੈਨੂੰ ਖਾਓ ਤੇ ਬਸ ਬਈ ਉਹ ਬਚਪਨ ਦੀ ਗੱਲ ਯਾਦ ਆ ਗਈ ਕਿ ਚਿੱਥ ਕੇ ਹੀ ਖਾਣਾ ਹੈ ਨਾ ਜਿਸ ਤਰ੍ਹਾਂ ਦਾ ਵੀ ਬਣਿਆ ਚਲੋ ਬਈ ਚਾਹ ਨਸ਼ਈਆਂ ਨੂੰ ਸਿਰੇ ਉੱਠਦੀ ਚਾਹੀਦੀ ਹੁੰਦੀ ਚਾਹ ਤੇ ਚਾਹ ਬਣ ਗਈ ਹੈ ਤੇ ਚਾਹ ਤੋਂ ਬਗੈਰ ਰਿਹਾ ਨਹੀਂ ਜਾਂਦਾ ਅੱਜ ਬਣ ਰਿਹਾ ਹੈ ਬੀਫ ਕੀਮਾ ਮੈਂ ਧੋ ਕੇ ਰੱਖ ਦਿੱਤਾ ਵੀ ਟਰਾਈ ਬੇਸ ਤੇ ਮੈਂ ਹਾਫ ਕੇਜੀ ਲੈ ਕੇ ਆਈ ਸਾਂ ਕਿਉਂਕਿ ਪਹਿਲੇ ਕਦੀ ਸਭ ਬਣਾਇਆ ਨਹੀਂ ਇੱਥੇ ਤੇ ਮੈਂ ਕਿਹਾ ਪਹਿਲੇ ਟਰਾਈ ਕਰ ਲਈਏ ਅਗਰ ਸਾਨੂੰ ਚੰਗਾ ਲੱਗੇਗਾ ਫਿਰ ਅਸੀਂ ਹੋਰ ਲੈ ਜਾਵਾਂਗੇ ਤੇ ਇਹਨੂੰ ਅੱਜ ਹੁਣ ਮੈਂ ਟਰਾਈ ਕਰਨ ਵਾਸਤੇ ਧੋ ਕੇ ਰੱਖਿਆ ਵੀ ਬਣਾਵਾਂਗੇ ਪਿਆਜ਼ ਕੱਟ ਕੇ ਮੈਂ ਰੱਖ ਲਈਏ ਕੀਮੇ ਵਾਸਤੇ ਨਾਲ ਮੈਂ ਮਿਰਚ ਰੱਖੀ ਹੈ ਗਾਰਲਿਕ ਚੌਪ ਕੀਤਾ ਵੇ ਤੇ ਅਦਰਕ ਨੂੰ ਚੌਪ ਕੀਤਾ ਤੇ ਇਹ ਮੇਰੇ ਕੋਲ ਸ਼ਿਮਲਾ ਮਿਰਚ ਪਈ ਸੀ ਅੱਧੀ ਮੈਂ ਕਿਹਾ ਚਲੋ ਇਹ ਵੀ ਵਿੱਚ ਪਾ ਦਾਂਗੀ ਥੋੜ੍ਹਾ ਜਿਹਾ ਜ਼ਾਇਕਾ ਹੋ ਜਾਏਗਾ ਤੇ ਨਾਲ ਮੈਂ ਟਮਾਟਰ ਰੱਖੇ ਨੇ ਤੇ ਹੁਣ ਮੈਂ ਹਾਂਡੀ ਚੜਾਵਾਂਗੀ ਸੈਲਫੀ ਸਟਿਕ ਨਵੀਂ ਸੈਲਫੀ ਸਟਿਕ ਮੰਗਾ ਲਈ ਹੈ ਬਈ ਕਿਉਂਕਿ ਮੇਰੀ ਜਿੱਦਾਂ ਮੈਂ ਹੱਥ 'ਚ ਫੜਿਆ ਹੋਇਆ ਫੋਨ ਉਹ ਤੇ ਹੈਗੀ ਹੈ ਲੇਕਿਨ ਥੋੜ੍ਹੀ ਜਿਹੀ ਸਮਝ ਲੱਗ ਰਿਹਾ ਸੀ ਕਿਸੇ ਦਿਨ ਟੁੱਟ ਨਾ ਜਾਵੇ ਟਿੜਕ ਕਰਕੇ ਇਸ ਤੋਂ ਇਹਤਿਆਤੀ ਤੌਰ 'ਤੇ ਫਿਰ ਮੰਗਾ ਲਈਏ ਅੱਜ ਹੁਣੇ ਹੀ ਉਹ ਦੇ ਕੇ ਗਿਆ ਤੇ ਮੈਂ ਇਹਨੂੰ ਓਪਨ ਕਰ ਰਹੀ ਹਾਂ ਇਹਨੂੰ ਦੇਖਾਂਗੀ ਖੋਲ ਕੇ ਕਿ ਕੈਸੀ ਹੈ ਕਿਉਂਕਿ YouTube ਸ਼ਾਰਟਸ YouTube ਵੀਡੀਓਜ਼ ਉਹਦੇ ਵਾਸਤੇ ਫਿਰ ਬਈ ਇਹ ਜਿਹੜਾ ਲਾਜ਼ਮੀ ਆਈਟਮ ਹੁੰਦਾ ਵੇ ਕਿ ਤੁਸੀਂ ਇਹ ਸਟੈਂਡ ਜਾਂ ਤੁਹਾਡੇ ਕੋਲ ਸਪੈਸ਼ਲੀ ਸੈਲਫੀ ਸਟਿਕ ਜ਼ਰੂਰ ਹੋਵੇ ਤੇ ਇਹ ਬਾਹਰ ਜਾਣ ਵਾਸਤੇ ਬਹੁਤ ਅੱਛੀ ਹੁੰਦੀ ਹੈ ਇਹ ਤੁਹਾਡੇ ਬੈਗ ਵਿੱਚ ਵੀ ਆ ਜਾਂਦੀ ਹੈ ਪਰਸ ਵਿੱਚ ਆ ਜਾਂਦੀ ਹੈ ਜਿੱਥੇ ਤੁਸੀਂ ਜਾਣਾ ਹੁੰਦਾ ਵੇ ਇਸ ਛੋਟੀ ਜੀ ਇਹਨੂੰ ਬੜਾ ਵੀ ਤੁਸੀਂ ਕਰ ਲੈਂਦੇ ਹੋ ਤੇ ਇਹਨੂੰ ਤੇ ਹੁਣ ਮੈਂ ਮੇਰੇ ਵਾਸਤੇ ਨਵੀਂ ਹੈ ਮੈਂ ਖੋਲਾਂਗੀ ਇਹਨੂੰ ਜ਼ਰਾ ਦੇਖਾਂਗੀ ਕਿ ਮੇਰਾ ਕੀ ਕੁਛ ਹੈ ਲੇਕਿਨ ਮੇਰਾ ਖਾਸੀ ਹਿੱਸਾ ਲੰਬੀ ਹੋ ਜਾਂਦੀ ਹੈ ਔਰ ਇਸ ਤਰ੍ਹਾਂ ਕਰਕੇ ਕੁਛ ਇਹਦੀ ਸ਼ੇਪ ਬਣ ਜਾਂਦੀ ਹੈ ਤੇ ਹੁਣ ਮੈਂ ਕੀ ਕਹਿੰਦੇ ਨੇ ਇਹਨੂੰ ਅੱਜ ਦੇਖਾਂਗੀ ਇਹਦੇ ਟਰਾਈ ਕਰਾਂਗੀ ਕਿ ਬਈ ਇਹ ਕਿਸ ਤਰ੍ਹਾਂ ਦੀ ਕੀ ਕਿੰਨੀ ਵੱਡੀ ਹੋ ਸਕਦੀ ਹੈ ਫਿਰ ਮੈਂ ਖੋਲ ਕੇ ਦੇਖਣੀ ਇਹਨੂੰ ਲੋ ਵੀ ਮੈਂ ਖੋਲ ਕੇ ਰੱਖ ਲਈ ਹੈ ਤੇ ਖਾਸੀ ਲੰਬੀ ਹੈ ਇਹ ਜਿਹੜੇ ਮੇਰੇ ਕੋਲ ਹੱਥ ਵਿੱਚ ਜਿਹੜਾ ਮੈਂ ਯੂਜ਼ ਕਰ ਰਹੀ ਹਾਂ ਇਹ ਛੋਟੀ ਹੈ ਇਹ ਥੋੜ੍ਹੀ ਲੰਬਾਈ ਲੈ ਕੇ ਇਹਦੇ 'ਚ ਹਾਈਟ ਖਾਸੀ ਹੈ ਔਰ ਇਸ ਤਰ੍ਹਾਂ ਇਹਦੇ ਉੱਤੇ ਤੁਸੀਂ ਕੈਮਰਾ ਲਾ ਲੋਗੇ ਆਪਣੀ ਜਿਹੜਾ ਫੋਨ ਹੈ ਇਹਨੂੰ ਲਾ ਲੋਗੇ ਔਰ ਫਿਰ ਇਹਨੂੰ ਯੂਜ਼ ਕਰੋਗੇ ਇੱਥੇ ਦਾ ਫੰਕਸ਼ਨ ਮੈਂ ਜ਼ਰਾ ਹਾਲੇ ਸਮਝਾਂਗੀ ਕਿਉਂਕਿ ਨਵੀਂ ਹੈ ਤੇ ਇਸ ਤੋਂ ਮੈਨੂੰ ਬਿਲਕੁਲ ਸਹੀ ਸਮਝ ਨਹੀਂ ਆ ਰਹੀ थोड़ा एक दो दिन यूज़ करांगी पता चलेगा चलो भाई ये मसला हल होया सैल्फी स्टिक वाला लो भाई नवी सैल्फी स्टिक आ गई है मैनू बस यही डर लग रहा सी कि मेरी टुट ना जाए असी जो स्काटलैंड गए उदों मेरे को जी पहली सी ना तो वह की कहते हैं टुट गई ਉਹ ਫਿਰ ਮੈਨੂੰ ਇੰਨਾ ਉੱਥੇ ਸ਼ੁਕਰ ਮੇਰੇ ਪਰਸ ਵਿੱਚ ਮੈਂ ਇੱਥੋਂ ਇੱਕ ਇਹਤਿਆਤਨ ਨਵੀਂ ਲੈ ਕੇ ਗਈ ਸਾਂ ਤੇ ਉਹ ਮੇਰੇ ਕੰਮ ਆ ਗਈ ਹੁਣ ਵੀ ਮੈਨੂੰ ਇਹ ਲੱਗ ਰਿਹਾ ਸੀ ਕਿ ਬਈ ਮੈਂ ਕਾਫੀ ਇਸਤੇਮਾਲ ਕਰ ਰਹੀ ਸਾਲ ਹੋ ਗਿਆ ਇਹ ਨਾ ਹੋਵੇ ਕਿ ਟੁੱਟ ਜਾਵੇ ਕਿਸੇ ਦਿਨ ਅਚਾਨਕ ਇਸ ਤੋਂ ਫਿਰ ਹਿਫਾਜ਼ਤੀ ਇਕਦਾਮਾਤ ਦੇ ਤੌਰ ਤੇ ਜਿਹੜਾ ਵੇ ਅਸੀਂ ਮੰਗਵਾ ਲਈਏ ਹੁਣ ਯੂਜ਼ ਕਰਾਂਗੇ ਅਸੀਂ ਕਤਰ ਜਾਵਾਂਗੇ ਕਤਰ ਵਿੱਚ ਅਸੀਂ ਜਿਹੜੇ ਕਰਨੇ ਨੇ ਵਲੌਗ ਬਣਾਉਣੇ ਨੇ ਔਰ ਜਿਹੜੇ ਅਸੀਂ ਚੀਜ਼ਾਂ ਉੱਥੇ ਕਰਨੀਆਂ ਨੇ ਸੈਰੋ ਤਫਰੀ ਕਰਨੀ ਹੈ ਉੱਥੇ ਫਿਰ ਅਸੀਂ ਇਹਨੂੰ ਯੂਜ਼ ਕਰਾਂਗੇ ਫਿਰ ਦੇਖਾਂਗੇ ਕੀ ਹੈ ਇਹ ਦੇਖ ਲਓ ਬਈ ਬਿੰਗ ਇਹ ਮੈਂ ਖਿਲੌਣੇ ਕੱਢ ਕੇ ਲੈ ਕੇ ਆਈ ਹਾਂ ਅੱਜ ਯਾਹਿਆ ਵਾਸਤੇ ਲੈ ਕੇ ਜਾਣਾ ਵੇ ਤੇ ਇਹ ਬੋਲਦਾ ਵੀ ਹੈ ਬੋਲਦਾ ਵੀ ਹੈ ਇਹ ਜੀ ਮਾਰੀਓ ਤਾਂ ਚਲੋ ਬਈ ਮਾਰੀਓ ਵੀ ਆ ਗਿਆ ਅਸੀਂ ਇਹਨੂੰ ਕੱਢ ਕੇ ਲੈ ਕੇ ਆ ਗਏ ਆ ਤੇ ਹੁਣ ਇਹ ਤੇ ਜਿਹੜਾ ਅਸੀਂ ਸਮੇਟਣਾ ਸਮਾਨ ਐਸਾ ਇਹ ਦੇਖ ਲਓ ਜੇ ਕੱਪੜੇ ਧੋ ਕੇ ਇੱਥੇ ਢੇਰ ਲਾਇਆ ਹੋਇਆ ਵੇ ਇਹ ਮੈਂ ਉੱਪਰ ਲੈ ਕੇ ਜਾਣੇ ਨੇ ਤੇ ਸਾਰੇ ਕੱਪੜੇ ਉੱਪਰ ਸਮੇਟਣੇ ਨੇ ਉੱਪਰ ਵੀ ਖਾਸੇ ਪਏ ਨੇ ਯਾਨੀ ਕਿ ਬਸ ਇਹ ਹੀ ਨੇ ਉੱਪਰ ਵੀ ਇੰਤਹਾ ਦਾ ਢੇਰ ਚੜਿਆ ਪਿਆ ਪਰ ਅੱਲਾ ਹੁਣ ਮੈਂ ਇਸਤਰੀ ਕਿਸ ਤਰ੍ਹਾਂ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਗੋਡੇ 'ਚ ਦਰਦ ਹੈ ਮੈਂ ਜ਼ਿਆਦਾ ਦੇਰ ਖੜੀ ਨਹੀਂ ਹੋ ਸਕਦੀ ਹਾਂ
ਤੇ ਹੁਣ ਬੈਠ ਕੇ ਕਰਾਂ ਜਾਂ ਕਮ ਸੇ ਕਮ ਉਹਨੂੰ ਠੱਪ ਕੇ ਰੱਖ ਕੇ ਆਵਾਂ। ਕੁਛ ਤੇ ਮਤਲਬ ਸੰਜੀਦਗੀ ਇਖਤਿਆਰ ਕਰਨੀ ਪਏਗੀ ਮੈਨੂੰ ਜਾਣ ਵਾਸਤੇ। ਹੁਣ ਮੈਂ ਉੱਪਰ ਜਾ ਰਹੀ ਹਾਂ। ਸ਼ਾਮ ਵਾਸਤੇ ਕੀਮਾ ਬਣਾ ਕੇ ਰੱਖ ਲਿਆ ਤੇ ਮੈਨੂੰ ਅਚਾਨਕ ਖਿਆਲ ਆਇਆ ਕਿ ਇੱਕ ਮੇਰੇ ਕੋਲ ਪਿਆ ਪੈਕੇਟ ਇਹਦਾ ਝੀਂਗੇ ਦਾ, ਤੇ ਮੈਂ ਕੀ ਕਹਿੰਦੇ ਨੇ ਇਹ ਪ੍ਰੌਨ ਜਿਹੜੇ ਹੁੰਦੇ ਨੇ, ਮਸ਼ਰੂਮ ਵੀ ਕਹਿੰਦੇ ਨੇ, ਪ੍ਰੌਨ ਵੀ ਕਹਿੰਦੇ ਨੇ, ਝੀਂਗਾ ਵੀ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਝੀਂਗਾ ਝੀਂਗਾ ਝੀਂਗਾ। ਤੇ ਇੱਕ ਪਿਆ ਵੇ ਖੁਮਾਸ਼ ਸ਼ੌਕ ਨਾਲ ਖਾਂਦਾ ਹੈ। ਤੇ ਮੈਂ ਸੋਚਿਆ ਕਿ ਚਲੋ ਮੈਂ ਉਹਦਾ ਉੱਠਣ ਵਾਲਾ ਵੇ ਤੇ ਉਹਨੇ ਨਾਸ਼ਤਾ ਤਾਂ ਕਰਨਾ ਹੀ ਹੈ, ਤੇ ਉਸ ਤੋਂ ਪਹਿਲੇ ਫਿਰ ਮੈਂ ਬਣਾ ਦਿੰਦੀ ਹਾਂ ਤਾਂ ਕਿ ਉਹ ਖਾ ਲਏਗਾ ਨਾਸ਼ਤੇ ਵਿੱਚ ਹੀ। ਨਾਸ਼ਤਾ ਕਹਿ ਲਓ, ਦੁਪਹਿਰ ਦਾ ਖਾਣਾ ਕਹਿ ਲਓ। ਤੇ ਇਹਦੇ ਵਿੱਚ ਸਿੰਪਲ ਛੋਟਾ ਪੈਕੇਟ ਹੈ ਕਿਉਂਕਿ ਇੱਕ ਇਹ ਤਾਂ ਮੈਂ ਆਪਣੇ ਵਾਸਤੇ ਲੈ ਕੇ ਆਈ ਸਾਲ, ਇੱਕ ਖੁਮਾਸ਼ ਆਇਆ, ਚਲੋ ਮੈਂ ਕਿਹਾ ਉਹਨੂੰ ਬਣਾ ਦੇਣੀ, ਉਹ ਵੀ ਸ਼ੌਕ ਨਾਲ ਖਾਂਦਾ। ਅਤੇ ਇਹਦੇ ਵਿੱਚ 2 ਟਮਾਟਰ ਪਾਏ ਨੇ ਮੈਂ, ਬੜੀ ਆਸਾਨ ਔਰ ਬੜੀ ਕੁਇਕ ਰੈਸਪੀ ਹੈ, ਜਲਦੀ ਨਾਲ ਬਣ ਜਾਂਦੇ ਨੇ, ਕੋਈ ਜ਼ਿਆਦਾ ਇਹਦੇ ਵਿੱਚ ਉਹ ਨਹੀਂ। ਥੋੜ੍ਹੀ ਮਿਰਚ ਪਾਉਣੀ ਹੈ ਅਤੇ ਨਾਲ ਅਸੀਂ ਥੋੜ੍ਹਾ ਜਿਹਾ ਨਮਕ ਪਾਵਾਂਗੇ ਕਿਉਂਕਿ ਛੋਟਾ ਪੈਕੇਟ ਹੈ, ਸ਼ਰਿੰਗ ਹੋ ਜਾਂਦੇ ਨੇ। ਅਤੇ ਬਸ ਹੀ ਇਹਨੂੰ ਅਸੀਂ ਇਸ ਤਰ੍ਹਾਂ ਥੋੜ੍ਹਾ ਜਿਹਾ ਹਿਲਾ ਦੇਵਾਂਗੇ। ਔਰ ਇਹ ਕੁੱਕਰ ਨੂੰ ਤਾਂ ਬਸ ਮੈਂ ਐਜ਼ ਏ ਹਾਂਡੀ ਯੂਜ਼ ਕਰ ਰਹੀ ਹਾਂ, ਕੁੱਕਰ 'ਚ ਮੈਂ ਕੋਈ ਇਹਦੇ ਵਿੱਚ ਕਰਨਾ ਨਹੀਂ ਹੈ। ਬਸ ਇਹ ਕੀਮਾ ਪਕਾਇਆ ਸੀ ਨਾ, ਫਾਰਗ ਹੋਇਆ ਸੀ, ਮੈਂ ਫਿਰ ਧੋ ਕੇ ਇਹਦੇ ਵਿੱਚ ਚੜਾ ਦਿੱਤਾ। ਮੈਂ ਕਿਹਾ ਚਲੋ ਥੋੜ੍ਹਾ ਜਿਹਾ ਮੈਂ ਬਣਾ ਦਿੰਦੀ ਹਾਂ ਔਰ ਨਾਲ ਬੋਇਲ ਰਾਈਸ ਹੋ ਜਾਣਗੇ ਅਤੇ ਉੱਠ ਕੇ ਖਾ ਲਏਗਾ। ਚਲੋ ਜੀ, ਇਹਨੂੰ ਹੁਣ ਅਸੀਂ ਥੋੜ੍ਹਾ ਜਿਹਾ ਢੱਕ ਦਿੰਦੇ ਹਾਂ। ਬਸ ਟਮਾਟਰ ਦਾ ਪਾਣੀ ਖੁਸ਼ਕ ਹੋਏਗਾ, ਬੰਦ ਨਹੀਂ ਕਰਨਾ, ਬਸ ਸਿਰਫ ਢੱਕਣਾ ਵੇ। ਇੱਕ ਛੋਟਾ ਕੱਪ ਰਾਈਸ ਲੈ ਕੇ ਆਈ ਹਾਂ ਤਾਂ ਕਿ 1 ਪਲੇਟ ਚਾਵਲ ਬਣ ਜਾਣ। ਬਸ ਝੀਂਗੇ ਦੇ ਨਾਲ ਚਾਵਲ ਸ਼ੌਕ ਨਾਲ ਖਾਂਦੇ ਨੇ, ਮੈਂ ਵੀ ਬੜੇ ਸ਼ੌਕ ਨਾਲ ਖਾਂਦੀ ਹਾਂ ਔਰ ਖੁਮਾਸ਼ ਦਾ ਵੀ ਬੜਾ ਫੇਵਰਟ ਹੈ। ਤੇ ਬਸ ਮੈਂ ਥੋੜ੍ਹੇ ਜਿਹੇ ਲੈ ਕੇ ਆਈ ਹਾਂ ਤਾਂ ਕਿ ਬਸ ਕਹਿੰਦਾ ਨਾ 1 ਪਲੇਟ। ਤੇ ਚਾਵਲ ਵੀ ਅਸੀਂ ਧੋ ਕੇ ਰੱਖ ਦਿੱਤੇ ਨੇ, ਥੋੜ੍ਹੇ ਜਿਹੇ ਹੋ ਜਾਣ ਅਤੇ ਫਿਰ ਅਸੀਂ ਇਹਨੂੰ ਚੜਾਵਾਂਗੇ। ਆਟਾ ਵੀ ਗੁੰਨਣਾ ਵੇ, ਆਟਾ ਵੀ ਖ਼ਤਮ ਹੈ, 2 ਰੋਟੀਆਂ ਦਾ ਪਿਆ, ਮੈਂ ਕਿਹਾ ਗੁੰਨ ਕੇ ਰੱਖ ਲਵਾਂ, ਫਿਰ ਟਾਈਮ ਬਾਏ ਟਾਈਮ ਕੰਮ ਆ ਜਾਂਦਾ ਵੇ। 2 ਦਿਨ ਦਾ ਮੈਂ ਗੁੰਨ ਕੇ ਰੱਖ ਲੈਣੀ ਹੁੰਦੀ ਹਾਂ। ਅਤੇ ਹੁਣ ਮੈਂ ਇਹਨੂੰ ਦੇਵਾਂਗੀ ਮੁੱਕੀ। ਬਸ ਦੇਖ ਲਓ ਪਾਣੀ ਖੁਸ਼ਕ ਹੋ ਗਿਆ ਟਮਾਟਰ ਦਾ, ਥੋੜ੍ਹੀ ਜਿਹੀ ਕਾਲੀ ਮਿਰਚ ਪਾਈ ਹੈ ਐਂਡ 'ਤੇ ਔਰ ਇਹਨੂੰ ਜ਼ਰਾ ਜਿਹਾ ਮਿਕਸ ਕਰ ਦਾਂਗੀ। ਲਓ ਬਈ ਤਿਆਰ ਹੋ ਗਿਆ। ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ ਛੋਟਾ ਜਿਹਾ ਟੱਬ, ਬਿਲਕੁਲ ਛੋਟੇ ਸਾਈਜ਼ ਦਾ ਟੱਬ। ਇਹ ਦੇਖ ਲਓ ਕਿ ਨਾ, ਮੈਂ ਕੁਮਾਸ਼ ਦੀ ਟੋਪੀ ਬੜੀ ਗੰਦੀ ਹੋ ਰਹੀ ਸੀ, ਇੱਥੋਂ ਇਹ ਜਿਹੜਾ ਇਹਦਾ ਫਰੰਟ ਹੈ ਔਰ ਬੜਾ ਮੈਲੀ ਜੀ ਮੈਨੂੰ ਲੱਗ ਰਹੀ ਸੀ। ਮੈਂ ਕਿਹਾ ਵੀ ਚਲੋ ਧੋ ਦੇਣੀ ਆ। ਇੱਕ ਦਿਨ ਕੇਕ ਲੈ ਕੇ ਆਏ ਸੀ ਅਸੀਂ ਅਤੇ ਕੇਕ ਦੇ ਉੱਪਰ ਜਿਹੜਾ ਕਵਰ ਸੀ ਮੈਨੂੰ ਬੜਾ ਅੱਛਾ ਲੱਗਿਆ, ਮੈਂ ਰੱਖ ਲਿਆ। ਮੈਂ ਕਿਹਾ ਚਲੋ ਇਹਦੇ ਵਿੱਚ ਮੈਂ ਮਿੱਟੀ ਪਾ ਕੇ ਅਤੇ ਮੈਂ ਪਲਾਂਟ ਕੋਈ ਲਾਵਾਂਗੀ, ਬੜਾ ਅੱਛਾ ਲੱਗ ਰਿਹਾ ਸੀ ਮੈਨੂੰ ਪਲਾਸਟਿਕ ਦਾ ਹੈ। ਪਰ ਉਹ ਫਿਰ ਹੁਣ ਮੈਨੂੰ ਇੰਨਾ ਛੋਟੀ ਕੋਈ ਚੀਜ਼ ਮਿਲ ਨਹੀਂ ਰਹੀ ਸੀ ਕਿ ਮੈਂ ਟੱਬ ਜਿਹਦੇ 'ਚ ਟੋਪੀ ਭਿਓਵਾਂ ਅਤੇ ਇਹਦੀ ਥੋੜ੍ਹੀ ਜਿਹੀ ਮੈਲ ਉਤਰੇ। ਮੈਨੂੰ ਇੱਕਦਮ ਜ਼ਿਹਨ 'ਚ ਆ ਗਿਆ ਕਿ ਇਹ ਪਿਆ ਵੇ। ਅਤੇ ਦੇਖੋ ਬਈ ਜ਼ਰੂਰਤ ਇਜਾਦ ਕੀ ਮਾਂ ਹੈ, ਅਤੇ ਬਈ ਇਹ ਜਿਹੜੇ ਕੁਛ ਨਾ ਕੁਛ ਅਸੀਂ ਜੁਗਾੜੂ ਆ ਨਾ, ਕੁਛ ਨਾ ਕੁਛ ਜੁਗਾੜ ਕਰ ਹੀ ਲੈਂਦੇ ਹਾਂ। ਅਤੇ ਹੁਣ ਮੈਂ ਟੋਪੀ ਭਿਉਂ ਦਿੱਤੀ ਹੈ ਸਰਫ ਪਾ ਕੇ, ਥੋੜ੍ਹੀ ਦੇਰ ਵਿੱਚ ਫਿਰ ਉਹਨੂੰ ਮਲ ਕੇ ਅਤੇ ਫਿਰ ਬਾਹਰ ਪਾ ਦੇਵਾਂਗੀ ਅਤੇ ਟੋਪੀ ਹੋ ਜਾਏਗੀ ਸਾਫ਼। ਕਿੰਨੀ ਸੋਹਣੀ ਪਰਿੰਦਿਆਂ ਦੀ ਆਵਾਜ਼ ਆ ਰਹੀ ਹੈ, ਮੈਂ ਬਿਲਕੁਲ ਖਾਮੋਸ਼ੀ ਦੇ ਨਾਲ ਸੁਣ ਰਹੀ ਹਾਂ। ਉਹ ਦਰਖਤ ਦੇ ਵਿੱਚ ਬੈਠੇ ਨੇ ਔਰ ਆਪਣੀ ਆਪਣੀ ਬੋਲੀ 'ਚ ਗੱਲਬਾਤ ਤੇ ਕਰਦੇ ਨੇ। ਦੇਖ ਲਓ ਬਈ ਫਸਲ ਸਾਡੀ ਆਲੂ ਦੀ ਫਸਲ ਤਿਆਰ ਹੋ ਰਹੀ ਹੈ। ਬਾਹਰ ਨਿਕਲ ਆਈ, ਮੈਂ ਨਹਾ ਕੇ ਆਈ, ਉੱਪਰੋਂ ਕੰਮ ਕਾਜ ਸਾਰੇ ਨਿਪਟਾਏ। ਸਵੇਰ ਦੇ ਉੱਠ ਜਾਓ, ਇੰਨੇ ਛੋਟੇ ਛੋਟੇ ਕੰਮ ਹੁੰਦੇ ਨੇ ਕਿ ਉਹ ਫਿਰ ਮੁੱਕਦੇ ਹੀ ਨਹੀਂ। ਬੰਦਾ ਇੱਕ ਦਿਨ ਮੁੱਕ ਜਾਂਦਾ ਵੇ ਅਤੇ ਕੰਮ ਨਹੀਂ ਮੁੱਕਦੇ ਉਹਦੇ। ਅਤੇ ਹਵਾ ਬੜੀ ਅੱਛੀ ਚੱਲਦੀ ਪਈ ਹੈ, ਧੁੱਪ ਵੀ ਨਿਕਲੀ ਹੈ। ਸਨੀ ਡੇ ਸਨੀ ਡੇ ਸਨੀ ਡੇ ਦੇ ਮਜ਼ੇ ਲੈ ਲਏ ਅਸੀਂ। ਅਤੇ ਸਨੀ ਡੇ ਦੇ ਅੱਜ ਕੱਪੜਿਆਂ ਦੀ ਧੁਆਈ ਵੀ ਅਸੀਂ ਕੱਢੀ ਹੈ। ਅਤੇ ਮੈਂ ਮੈਟ ਵਗੈਰਾ ਵੀ ਬਾਥਰੂਮ ਦੇ ਧੋ ਦਿੱਤੇ, ਪਹਿਲੇ ਕੱਪੜੇ ਧੁੱਲ ਗਏ ਸਨ, ਉਹ ਮੈਂ ਸੁਕਾ ਲਏ ਨੇ। ਹੁਣ ਮੈਟ ਧੋ ਕੇ ਪਾਏ ਅਤੇ ਪਾਉਣ ਵਾਸਤੇ ਬਾਹਰ ਆਈ ਸਭ। ਮੈਂ ਕਿਹਾ ਚਲੋ ਥੋੜ੍ਹੀ ਜਿਹੀ 2 ਮਿੰਟ ਮੈਂ ਹਵਾ ਲੈ ਲਵਾਂ। ਅਤੇ ਖੁਮਾਸ਼ ਦੀ ਟੋਪੀ ਮੈਂ ਧੋ ਕੇ ਪਾਈ ਸੀ, ਜਿਹੜੀ ਬੜੀ ਮੈਂ ਟਰਿਕ ਦੇ ਨਾਲ ਅੱਜ ਧੋਤੀ ਸੀ, ਅਤੇ ਤਕਰੀਬਨ ਸੁੱਕ ਚੱਲੀ ਹੈ। ਹੁਣ 10 ਮਿੰਟ ਬਾਅਦ ਇਹਨੂੰ ਫਿਰ ਮੈਂ ਉਤਾਰ ਲਵਾਂਗੀ ਅਤੇ ਫਿਰ ਅੰਦਰ ਲੈ ਜਾਵਾਂਗੀ। ਬਸ ਇਹ ਜਿਹੜਾ ਵੇ ਨਾ, ਇਹ ਗਿੱਲਾ ਰਹਿ ਗਿਆ, ਬਾਕੀ ਤਾਂ ਸੁੱਕ ਗਈ ਹੈ। ਅਤੇ ਹੁਣ ਮੈਂ ਅੰਦਰ ਜਾਵਾਂਗੀ, 1 ਕੱਪ ਬਣਾਵਾਂਗੀ ਚਾਹ, ਅਤੇ ਚਾਹ ਪੀਵਾਂਗੇ ਕਿ ਜਦੋਂ ਬਿਲਕੁਲ ਕੰਮ ਤੋਂ ਥੱਕ ਜਾਂਦੇ ਆ ਨਾ, ਅਤੇ ਚਾਹ ਦੇ ਨਸ਼ਈਆਂ ਨੂੰ ਚਾਹੀਦੀ ਹੁੰਦੀ ਹੈ ਚਾਹ, ਕਿ ਬਈ ਖੁਦਾ ਸਾਨੂੰ ਕੋਈ ਚਾਹ ਮਿਲ ਜਾਵੇ, ਅਸੀਂ ਚਾਹ ਪੀ ਲਈਏ। ਅਤੇ ਚਲੋ ਹੁਣ ਜਾ ਕੇ ਅੰਦਰ ਪੀਂਦੇ ਹਾਂ ਚਾਹ।
ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਅਸੀਂ ਤੁਹਾਨੂੰ ਆਪਣੀ ਬਾਤਚੀਤ 'ਚ ਸ਼ਾਮਲ ਵੀ ਰੱਖਾਂਗੀ ਮੈਂ ਇਨਸ਼ਾਅੱਲਾ। ਤੇ ਫਿਲਹਾਲ ਤੇ ਵੀ ਅੱਲਾ ਹਾਫਿਜ਼ ਤੇ ਰੱਬ ਰਾਖਾ।